ਅਗਲੀ ਗੱਲ ਕਰਦੇ ਜਾਈਏ ਜਿਹੜੇ ਕੈਲੀਫੋਰਨੀਆ ਦਾ ਆਈਐਸਓ ਆ, ਇੰਡੀਪੈਂਡੈਂਟ ਸਿਸਟਮ ਆਪਰੇਟਰ, ਉਹਨਾਂ ਨੇ ਹੀਟ ਬੁਲੇਟਿਨ ਇਸ਼ੂ ਕੀਤਾ ਆ। ਕੈਲੀਫੋਰਨੀਆ ਦੇ ਵਿੱਚ ਬਹੁਤੀ ਥਾਵਾਂ ਦੇ ਉੱਤੇ ਇਸ ਵੀਕ ਦੇ ਵਿੱਚ ਟ੍ਰਿਪਲ ਡਿਜਿਟ ਟੈਂਪਰੇਚਰਸ ਜਾਣ ਵਾਲੇ ਆ, 100 ਤੋਂ ਉੱਤੇ ਤਾਪਮਾਨ ਜਾਣਗੇ। ਇੱਥੇ ਫ੍ਰੈਸਨੋ ਕਾਉਂਟੀ ਦੇ ਵਿੱਚ ਵੀ 107 108 ਡਿਗਰੀ ਤੱਕ ਤਾਪਮਾਨ ਜਾਵੇਗਾ ਤੇ ਬਾਕੀ ਥਾਵਾਂ ਤੇ ਵੀ ਗਰਮੀ ਜ਼ਿਆਦਾ ਰਹਿਣ ਵਾਲੀ ਆ। ਫਲੈਕਸ ਅਲਰਟ ਵੀ ਜਿਹੜੇ ਉਹ ਜਾਰੀ ਹੋ ਸਕਦੇ ਨੇ। ਨਾਲ ਹੀ ਉਹਨਾਂ ਨੇ ਕੈਲੀਫੋਰਨੀਅਨਸ ਨੂੰ ਇਹ ਗੁਹਾਰ ਲਾਈ ਹੈ ਵੀ ਭਾਈ ਘੱਟ ਬਿਜਲੀ ਦੀ ਵਰਤੋਂ ਕਰਦੇ ਹੋਏ ਆਪਣੇ ਜਿੰਨਾ ਬਿਜਲੀ ਬਚਾ ਸਕਦੇ ਆ ਉਹ ਬਚਾਓ। ਇਹ ਹੁਣ ਉਹ ਸੂਬਾ ਕਹਿ ਰਿਹਾ ਆ ਜਿਹੜਾ ਅਗਲੇ 12 ਸਾਲਾਂ ਦੇ ਵਿੱਚ ਚਾਹੁੰਦਾ ਆ ਵੀ ਆਪਾਂ ਸਾਰਾ ਕੁਝ ਬਿਜਲੀ ਦੇ ਉੱਤੇ ਜਿਹੜਾ ਉਹ ਚਲਾਉਣਾ ਆ। ਤੇ ਅਜੇ ਤਾਂ ਗੱਡੀਆਂ ਬਹੁਤੀਆਂ ਗੈਸ ਦੇ ਉੱਤੇ ਚੱਲ ਰਹੀਆਂ ਤੇ ਜਦੋਂ ਉਹ ਵੀ ਬਿਜਲੀ ਵਾਲੀਆਂ ਜਾਂ ਜ਼ੀਰੋ ਇਮਿਸ਼ਨ ਵਾਲੀਆਂ ਹੋਣਗੀਆਂ ਤਾਂ ਕਾਫੀ ਜ਼ਿਆਦਾ ਮੁਸ਼ਕਲ ਦਾ ਸਾਹਮਣਾ ਜਿਹੜਾ ਉਹ ਕਰਨਾ ਪੈ ਸਕਦਾ ਆ। ਆਈਐਸਓ ਨੇ ਕਿਹਾ ਆ ਸਾਰੇ ਕੈਲੀਫੋਰਨੀਅਨਸ ਨੂੰ ਵੀ ਫਲੈਕਸ ਅਲਰਟ ਦੇ ਦੌਰਾਨ ਵਿਜੀਲੈਂਟ ਜਿਹੜੇ ਉਹ ਰਹਿਣ, ਘਰਾਂ ਨੂੰ ਸਮੇਂ ਸਿਰ ਠੰਡਾ ਕਰਕੇ ਜਿਹੜਾ ਉਹ ਰੱਖੋ ਤਾਂ ਜੋ ਪੀਕ ਟਾਈਮ ਦੇ ਵਿੱਚ ਤੁਹਾਨੂੰ ਏਸੀਜ਼ ਆ ਉਹ ਜ਼ਿਆਦਾ ਨਾ ਚਲਾਉਣੇ ਪੈਣ ਤੇ ਥੋੜ੍ਹੀਆਂ ਚੀਜ਼ਾਂ ਦੀ ਜਿਹੜੀ ਉਹ ਵਰਤੋਂ ਕੀਤੀ ਜਾਵੇ। ਏਸੀ ਨੂੰ ਯੂਜਲੀ ਕਹਿੰਦੇ 78 ਜਾਂ ਉਸ ਤੋਂ ਉੱਤੇ ਤਾਪਮਾਨ ਦੇ ਉੱਤੇ ਜਿਹੜਾ ਉਹ ਰੱਖੋ ਜੇ ਤੁਹਾਡੀ ਹੈਲਥ ਦੀ ਕੰਡੀਸ਼ਨ ਇਸ ਨੂੰ ਪਰਮਿਟ ਜਿਹੜੀ ਆ ਉਹ ਕਰਦੀ ਹੁੰਦੀ ਆ। ਸੋ ਹੀਟ ਬੁਲੇਟਿਨ ਤੇ ਨਾਲ ਦੇ ਨਾਲ ਹੀਟ ਵਾਰਨਿੰਗਸ ਜਿਹੜੀਆਂ ਆ ਉਹ ਕੈਲੀਫੋਰਨੀਆ 'ਚ ਇਸ ਵੀਕ ਦੇ ਲਈ ਜਾਰੀ ਹੋ ਰਹੀਆਂ ਨੇ। ਜੀ। ਪ੍ਰੈਜ਼ੀਡੈਂਟ ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਨੇ ਮਨਜ਼ੂਰੀ ਦਿੱਤੀ ਆ, ਉਹ ਮੰਨਿਆ ਵੀ ਉਹ ਕੈਲੀਫੋਰਨੀਆ ਪਾਣੀ ਆਪਣਾ ਕਿੱਦਾਂ ਮੈਨੇਜ ਕਰਦਾ ਆ, ਉਸ ਦੀ ਇਨਵੈਸਟੀਗੇਸ਼ਨ ਕਰੂਗੀ। ਇਹ ਉਦੋਂ ਐਲਾਨ ਹੋਇਆ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਜਦੋਂ ਕੁਝ ਨੇਟਿਵ ਅਮਰੀਕਨ ਟ੍ਰਾਈਬਸ ਆ, ਮੂਲ ਨਿਵਾਸੀ ਜਿਹੜੇ ਆ, ਤੇ ਨਾਲ ਕੁਝ ਇਨਵਾਇਰਮੈਂਟਲ ਗਰੁੱਪਸ ਆ, ਉਹਨਾਂ ਨੇ ਕੰਪਲੇਨ ਕੀਤੀ, ਸ਼ਿਕਾਇਤ ਕੀਤੀ ਵੀ ਇਹ ਜਿਹੜੀਆਂ ਸਟੇਟ ਦੀਆਂ ਪਾਲਿਸੀਜ਼ ਆ ਉਹ ਵਾਈਟ ਸੁਪਰੀਮੇਸੀ ਦੇ ਵਿੱਚ ਰੂਟਡ ਆ। ਵੀ ਪਾਣੀ ਦੇ ਅਧਿਕਾਰਾਂ ਨੂੰ ਲੈ ਕੇ ਹੋਰ ਜਿਹੜਾ ਕਿੱਦਾਂ ਪਾਣੀ ਫਲੋ ਹੋ ਰਿਹਾ ਆ ਉਸ ਦੀ ਜਿਹੜੀ ਉਹ ਜਾਂਚ ਕੀਤੀ ਜਾਵੇਗੀ। ਇਹਦੇ ਵਿੱਚ ਹੁਣ ਕੈਲੀਫੋਰਨੀਆ ਸਟੇਟ ਵਾਟਰ ਰਿਸੋਰਸਿਸ ਕੰਟਰੋਲ ਬੋਰਡ ਆ, ਉਸ ਦੀ ਇਨਵੈਸਟੀਗੇਸ਼ਨ ਹੋਊਗੀ। 2,11,000 ਮੀਲ ਕੁੱਲ ਜਿਹੜੇ ਪਾਣੀ ਦੇ ਜਿਹੜੇ ਮਾਈਲਸ ਨੇ, ਜਿਹਦੇ ਵਿੱਚ ਰਿਵਰਸ ਤੇ ਸਟਰੀਮਸ ਨੇ ਜਿਹੜੀਆਂ ਕੈਲੀਫੋਰਨੀਆ 'ਚ ਵਗਦੀਆਂ ਨੇ, ਫਲੋ ਕਰਦੀਆਂ ਆ। ਤੇ ਉਹ ਇਸ ਬੋਰਡ ਦੇ ਜਿਹੜੇ ਮੈਂਬਰਸ ਆ ਜੋ ਕਿ ਗਵਰਨਰ ਦੁਆਰਾ ਅਪੁਆਇੰਟ ਕੀਤੇ ਜਾਂਦੇ ਆ, ਜਿਸ ਨੂੰ ਸਟੇਟ ਦੀ ਸੈਨੇਟ ਬਾਅਦ 'ਚ ਕਨਫਰਮ ਕਰਦੀ ਆ, ਉਹੀ ਦੱਸਦੀ ਆ ਵੀ ਪਾਣੀ ਦੀ ਵਰਤੋਂ ਕਿੱਦਾਂ ਜਿਹੜੀ ਹੋਣੀ ਆ। ਸੋ ਹੁਣ ਕਿੱਦਾਂ ਪਾਣੀ ਕਿੱਦਾਂ ਫਲੋ ਹੋ ਰਿਹਾ, ਕਿੱਧਰ ਨੂੰ ਜਿਹੜਾ ਇਹ ਜਾ ਰਿਹਾ ਆ, ਇਸ ਦੀ ਸਾਰੇ ਕਾਸੇ ਦੀ ਹੁਣ ਫੈਡਰਲ ਲਾ ਦੇ ਅਧੀਨ ਜਿਹੜੀ ਕਹਿ ਲਓ ਵੀ ਜਾਂਚ ਕੀਤੀ ਜਾਊਗੀ। ਬੋਰਡ ਨੇ ਕਹਿੰਦੇ ਅਜੇ ਤੱਕ ਕੋਈ ਟਾਈਮਲਾਈਨ ਨਹੀਂ ਦੱਸੀ ਵੀ ਜਿਹੜੇ ਸੈਨ ਫਰਾਂਸਿਸਕੋ ਬੇ ਤੇ ਸੈਕਰਾਮੈਂਟੋ ਸੈਨ ਮਕੀਨ ਡੈਲਟਾ ਐਸਚੁਅਰੀ ਆ, ਉਸ ਨੂੰ ਲੈ ਕੇ ਕੀ ਜਿਹੜਾ ਉਹ ਕੀਤਾ ਜਾਊਗਾ। ਇਹ ਮੁਲਕ ਦੀ ਸਭ ਤੋਂ ਵੱਡੀ ਐਸਚੁਅਰੀ ਦੇ ਵਜੋਂ ਦੇਖੀ ਜਾਂਦੀ ਆ, ਜਿੱਥੇ ਇੱਕ ਛੋਟੀ ਮੱਛੀ ਜਿਸ ਨੂੰ ਲੈ ਕੇ ਆਲਰੇਡੀ ਜਿਹੜੇ ਫਾਰਮਰ ਆ ਉਹ ਵੀ ਗੱਲਾਂ ਜਿਹੜੀਆਂ ਕਰਦੇ ਰਹਿੰਦੇ ਆ ਵੀ ਉਹਦਾ ਕੀ ਕੀਤਾ ਜਾਣਾ ਆ। ਨਾਲ ਹੀ ਇੱਥੋਂ ਹੀ ਜਿਹੜਾ ਪਾਣੀ ਹੈ ਕੈਲੀਫੋਰਨੀਆ ਦੀ ਜਿਹੜੀ ਐਗਰੀਕਲਚਰ ਇੰਡਸਟਰੀ ਆ ਉਸ ਨੂੰ ਵੀ ਜਾਂਦਾ ਆ, ਨਾਲ 25 ਮਿਲੀਅਨ ਲੋਕਾਂ ਨੂੰ ਪੀਣ ਦੇ ਲਈ ਵੀ ਇੱਥੋਂ ਮੁਹੱਈਆ ਕਰਵਾਇਆ ਜਾਂਦਾ ਆ। ਸੋ ਹੁਣ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਹੋਊਗੀ, ਇਹ ਜਿਹੜਾ ਮਸਲਾ ਪਿਛਲੇ ਕੁਝ ਸਮੇਂ ਦੇ ਵਿੱਚ ਉੱਠਿਆ ਆ ਵੀ ਇਹ ਜਿਹੜੀਆਂ ਸਟੇਟ ਦੀਆਂ ਪਾਲਿਸੀਜ਼ ਵਾਈਟ ਸੁਪਰੀਮੇਸੀ ਦੇ ਵਿੱਚ ਰੂਟਡ ਆ, ਇਹਦੇ ਵਿੱਚ ਕਿੰਨਾ ਕੁ ਦਮ ਆ, ਕੀ ਇਹ ਸੱਚ ਆ ਜਾਂ ਇਦਾਂ ਹੀ ਖਿਆਲੀ ਪਲਾਵ ਨੇ, ਇਸ ਦੀ ਹੁਣ ਜਾਂਚ ਹੋਣੀ ਸ਼ੁਰੂ ਹੋਵੇਗੀ। ਅਗਲੀ ਖਬਰ ਵੱਲ ਚਲੀਏ ਤੇ ਬੇਕਰਸਫੀਲਡ ਦੇ ਵਿੱਚ ਬੈਂਕ ਆਫ ਅਮਰੀਕਾ, ਜਿਸ ਦੀਆਂ 3900 ਤੋਂ ਵੱਧ ਬ੍ਰਾਂਚਾਂ ਆ, ਉਹ ਕਹਿੰਦੇ ਵੀ ਆਪਣੀ ਇੱਕ ਡਾਊਨਟਾਊਨ ਦੀ ਜੋ ਬ੍ਰਾਂਚ ਆ ਉਹ ਕਲੋਜ਼ ਕਰਨ ਜਾ ਰਹੇ ਆ। ਯੂਜ਼ਲੀ ਜੋ ਬੈਂਕਾਂ ਹੁੰਦੀਆਂ ਕਹਿੰਦੇ ਉਹ ਡਿਸਕਲੋਜ਼ ਨਹੀਂ ਕਰਦੀਆਂ ਵੀ ਕਾਰਨ ਕੀ ਆ। ਆਪਾਂ ਦੇਖਦੇ ਹਾਂ ਵੀ ਆਪਣੇ ਐਕਸਪੈਂਸਿਸ ਨੂੰ ਘਟਾਉਣ ਦੇ ਲਈ ਬਹੁਤ ਜਗ੍ਹਾ ਦੇ ਉੱਤੇ ਹੁਣ ਬੈਂਕਾਂ ਨੇ ਆਪਣੀਆਂ ਜੋ ਬੈਂਕ ਆਫਿਸਿਸ ਆ, ਬੈਂਕਾਂ ਦੀ ਲੋਕੇਸ਼ਨ ਆ, ਉਹ ਬੰਦ ਕਰਨੀ ਸ਼ੁਰੂ ਕੀਤੀ ਹੋਈ ਹੈਗੀ ਆ। ਇਸੇ ਤਰ੍ਹਾਂ ਬੇਕਰਸਫੀਲਡ ਤੋਂ ਇੱਕ ਹੋਰ ਖਬਰ ਆ ਰਹੀ ਹੈ ਵੀ ਉੱਥੇ 2 ਰੈਸਟੋਰੈਂਟਸ ਨੂੰ ਉੱਥੇ ਦੀ ਹੈਲਥ ਡਿਪਾਰਟਮੈਂਟ ਨੇ ਬੰਦ ਕਰ ਦਿੱਤਾ ਕਿਉਂਕਿ ਉੱਥੇ ਕਾਕਰੋਚਸ ਬਹੁਤ ਪਾਏ ਗਏ, ਜਿਨ੍ਹਾਂ ਦੇ ਵਿੱਚ 2 ਰੈਸਟੋਰੈਂਟ ਸੀ, ਇੱਕ KFC ਕਾਫੇ ਤੇ ਦੂਸਰਾ ਨਿਊ ਤਾਜ ਪੈਲੇਸ ਇੰਡੀਅਨ ਰੈਸਟੋਰੈਂਟ। ਇਹ ਦੋਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਜੋ ਹੈਲਥ ਡਿਪਾਰਟਮੈਂਟ ਆ ਉਹਨਾਂ ਨੇ ਸ਼ਟ ਡਾਊਨ ਕੀਤਾ। ਜੀ।